ਸਲਾਮ ਨਮਸਤੇ ਸਤਿ ਸ੍ਰੀ ਅਕਾਲ। ਸੁਣਿਓ ਕੀ ਹਾਲ ਹੈ? ਠੀਕ ਹੋ? ਅੱਜ ਦਿਲ ਬੜਾ ਖਫਾ ਹੈ। ਅੱਜ ਜੋ ਜ਼ਾਲਮਾਂ ਨੇ, ਹੁਕਮਰਾਨਾਂ ਨੇ ਛੁਪੇ ਹੱਥਾਂ ਨੇ, ਛੁਪੇ ਤਾਂ ਨਹੀਂ ਹੁਣ ਤਾਂ ਖੁੱਲ੍ਹੇ ਹੱਥਾਂ ਨੇ, ਅਤੇ ਖੁੱਲ੍ਹੇ ਦੁਸ਼ਮਣਾਂ ਨੇ ਵਾਰ ਕੀਤਾ ਜਮਹੂਰ ਦੇ ਉੱਤੇ, ਪਾਕਿਸਤਾਨ ਦੀ ਆਵਾਮ ਦੇ ਉੱਤੇ। ਉਹਨਾਂ ਦੀ ਵਾਹਿਦ ਨੁਮਾਇੰਦਾ ਜਮਾਤ ਨੂੰ ਨੁਕਰੇ ਲਾਉਣ ਦੀ ਕੋਸ਼ਿਸ਼ ਕੀਤੀ ਗਈ, ਇਮਰਾਨ ਖਾਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਇੱਦਾਂ ਵੱਡਾ ਜ਼ੁਲਮ ਕੀ ਹੋ ਸਕਦਾ? ਅਸਲ ਦੇ ਵਿੱਚ ਜਦੋਂ ਕੋਈ ਬੰਦਾ ਆਪਣੇ ਨਫਸ ਨੂੰ ਇਲਾਹ ਮੰਨ ਲੈਂਦਾ ਨਾ, ਉਹਨੂੰ ਸਜਦੇ ਸ਼ੁਰੂ ਕਰ ਦਿੰਦਾ, ਅਤੇ ਫਿਰ ਉਹ ਅਜਿਹੇ ਗੁਨਾਹਾਂ 'ਚ ਮੁਬਤਲਾ ਹੋ ਜਾਂਦਾ ਕਿ ਉਹ ਬਿਲਕੁਲ ਸ਼ੈਤਾਨ ਹਾਰ ਜਿਹੜਾ ਨਾ, ਉਹ ਆਪਣੇ ਆਪ ਨੂੰ ਸਮਝਦਾ ਵੀ ਮੈਂ ਹੁਣ ਜਿਹੜਾ ਨਾ ਕਾਬਲੇ ਮਾਫੀ ਹਾਂ, ਅਤੇ ਉਹ ਮਾਯੂਸ ਹੋ ਜਾਂਦਾ, ਰੱਬ ਦੀ ਰਹਿਮਤ ਤੋਂ ਮਾਯੂਸ ਹੋ ਜਾਂਦਾ। ਔਰ ਉਹ ਸਮਝਦਾ ਕਿ ਜੋ ਕੁਝ ਮੈਂ ਇੱਥੇ ਖੱਟਣਾ ਨਾ ਦੁਨੀਆ ਦੀ ਖੱਟ ਲਵਾਂ, ਅੱਗੇ ਤਾਂ ਮੇਰਾ ਹਿੱਸਾ ਹੈ ਕੋਈ ਨਹੀਂ। ਉਹ ਅਸਲ ਜਿਹੜੀ ਇਹ ਮਾਯੂਸੀ ਹੈ ਨਾ, ਇਹ ਕੁਫਰ ਹੈ ਕਿ ਰੱਬ ਦੀ ਜ਼ਾਤ ਤੋਂ ਮਾਯੂਸ ਹੋ ਜਾਣਾ, ਉਹਦੀ ਰਹਿਮਤ ਤੋਂ ਮਾਯੂਸ ਹੋ ਜਾਣਾ। ਔਰ ਇਹ ਸਾਰਾ ਜੋ ਕੁਝ ਜਿਹੜਾ ਨਾ, ਇਹ ਜਦੋਂ ਬੰਦਾ ਆਪਣੇ ਗੁਨਾਹਾਂ ਥੱਲੇ ਦੱਬ ਜਾਂਦਾ, ਉਹ ਇੰਨੇ ਕੁ ਪੰਡਾਂ ਇਕੱਠੀਆਂ ਕਰ ਲੈਂਦਾ, ਅਤੇ ਉਹਦੀ ਸਭ ਤੋਂ ਜਿਹੜੀ ਵੱਡੀ ਮਿਸਾਲ ਹੈ ਨਾ, ਜਿਹੜੀ ਗੁਨਾਹਾਂ ਦੀ ਸਭ ਤੋਂ ਵੱਡਾ ਗੁਨਾਹ ਉਹ ਹੈ ਲੁੱਟ ਮਾਰ ਕਰਨਾ। ਅਤੇ ਉਹ ਲੁੱਟ ਮਾਰ ਦੀ ਅਖੀਰ ਕਰ ਛੱਡੀ ਹੈ ਸਾਡੇ ਸਾਬਕਾ ਹੁਕਮਰਾਨਾਂ ਨੇ, ਅਤੇ ਉਹ ਹੁਣ ਪੈਸੇ ਨਾਲ ਫਿਸੇ ਪਏ ਨੇ। ਅਤੇ ਉਹਨਾਂ ਦਾ ਹਾਲ ਉਸੇ ਬਾਂਦਰ ਵਾਲਾ ਹੈ ਜਿਹੜਾ ਉਹ ਮੂੰਗਫਲੀ ਦੀ ਗੜਵੀ 'ਚ ਹੱਥ ਪਾ ਲੈਂਦਾ, ਅਤੇ ਹੁਣ ਉਹ ਹੱਥ ਖੋਲ੍ਹੇ ਅਤੇ ਤਾਂ ਹੀ ਉਹਦੇ ਤੋਂ ਛੁੱਟਦਾ। ਉਹ ਹੱਥ ਖੋਲ੍ਹਣ 'ਤੇ ਦਿਲ ਨਹੀਂ ਉਹਨਾਂ ਦਾ ਕਰਦਾ ਪਿਆ, ਅਤੇ ਉਹ ਆਦਨ ਵੀ ਮਾਰ ਛੱਡੋ ਸਾਰਿਆਂ ਨੂੰ, ਮੁਲਕ ਲੁੱਟੀਂਦਾ ਲੁੱਟ ਜਾਏ, ਖ਼ਤਮ ਹੁੰਦਾ ਖ਼ਤਮ ਹੋ ਜਾਏ, ਅਸੀਂ ਜਿਹੜੇ ਆ ਨਾ ਸਾਨੂੰ ਕੋਈ ਨਾ ਪੁੱਛੇ। ਉਹ ਬਈ ਤੁਸੀਂ ਮੁਲਕ ਛੱਡ ਕੇ ਤਾਂ ਦਫਾ ਹੋ ਜਾਓ, ਮਗਰੋਂ ਲੈ ਜਾਓ ਸਾਡਿਓਂ। ਇਸ ਮੁਲਕ ਨੂੰ ਤੁਸੀਂ ਕਿਉਂ ਆਪਣਾ ਗੁਲਾਮ ਸਮਝਦੇ ਹੋ, ਅਤੇ ਕਿਉਂ ਇਹ ਆਵਾਮ ਨੂੰ ਤੁਸੀਂ ਗੁਲਾਮ ਬਣਾਉਣ 'ਤੇ ਮੁਸਰ ਹੋ? ਅਤੇ ਇਹ ਕੁਝ ਸਾਡੇ ਇਦਾਰੇ ਜਿਹੜੇ ਨੇ, ਉਹ ਵੀ 40 ਸਾਲ ਤੋਂ ਉੱਥੇ ਵੀ ਜਿਹੜੀ ਪਨੀਰੀ ਲਾਈ ਗਈ ਹੈ, ਜਿਹੜੀ ਭਰਤੀ ਕੀਤੀ ਗਈ ਹੈ, ਉਹ ਵੀ ਹੁਣ ਉੱਥੇ ਅੰਡੇ ਬੱਚੇ ਕੱਢ ਗਏ ਨੇ, ਅਤੇ ਉਹ ਹਰਾਮ ਜਿਹੜਾ ਨਾ ਉਹਨਾਂ ਦੇ ਅੰਦਰ ਉਹ ਹੁਣ ਬੋਲਦਾ, ਉਹ ਖਲੋਣ ਨਹੀਂ ਦਿੰਦਾ। ਉਹਨਾਂ ਕੋਲੋਂ ਕੋਈ ਹਲਾਲ ਦੀ ਤਵੱਕੋ ਨਹੀਂ ਵੀ ਉਹ ਕਰਨ। ਹੁਣ ਮਸਲੇ ਮਸਾਇਲ ਇਸ ਨਹਿਜ 'ਤੇ ਪਹੁੰਚ ਗਏ ਨਾ ਕਿ ਇਹ ਪਾਕਿਸਤਾਨ ਜਿਹੜਾ ਨਾ, ਉਹ ਹੁਣ ਇੱਕ ਪ੍ਰੈਸ਼ਰ ਕੁੱਕਰ ਬਣ ਗਈ ਹੈ। ਉਹ ਪਹਿਲੇ ਤਾਂ ਸ਼ਾਇਦ ਬੰਦਿਆਂ ਨੂੰ ਕੋਈ ਕਮਿਊਨੀਕੇਸ਼ਨ ਨਾ ਹੋਣ ਦੀ ਵਜ੍ਹਾ ਤੋਂ ਕੋਈ ਮਸਲੇ ਮਸਾਇਲ ਸਣ ਕਿ ਲੋਕਾਂ ਨੂੰ ਅਸਲ ਗੱਲ ਹੀ ਨਹੀਂ ਸੀ ਮਿਲਦੀ। ਹੁਣ ਤਾਂ ਗੱਲ ਹੁੰਦੀ ਬਾਅਦ 'ਚ, ਤਾਂ ਪਤਾ ਪਹਿਲੋਂ ਲੱਗ ਜਾਂਦਾ ਵੀ ਇਹ ਗੱਲ ਹੋਣ ਵਾਲੀ ਹੈ। ਅਤੇ 26 ਸਾਲ ਤੋਂ ਇਮਰਾਨ ਖਾਨ ਨੇ ਇਸ ਕੌਮ ਨੂੰ ਉਹ ਸ਼ਊਰ ਦਿੱਤਾ ਕਿ ਹੁਣ ਕੋਈ ਗੱਲ ਢਕੀ ਛੁਪੀ ਨਹੀਂ ਰਹਿ ਗਈ। ਸੋਸ਼ਲ ਮੀਡੀਆ ਨੇ ਹਰ ਸ਼ੈ ਸਪੀਡ ਕਰ ਛੱਡੀ ਹੈ, ਅਤੇ ਹੁਣ ਜੋ ਹਾਲਾਤ ਹੋ ਗਏ ਨਾ, ਇਹ ਪ੍ਰੈਸ਼ਰ ਕੁੱਕਰ ਹੁਣ ਤੱਕ ਫਟ ਜਾਂਦਾ। ਇਹ ਤਾਂ ਸਿਰਫ ਇਮਰਾਨ ਖਾਨ ਦੀ ਸੂਰਤ ਦੇ ਵਿੱਚ ਆਵਾਮ ਨੂੰ ਇੱਕ ਉਹ ਨਜ਼ਰ ਆ ਰਿਹਾ ਕਿ ਸ਼ਾਇਦ ਇਹ ਸਾਡਾ ਜਿਹੜਾ ਇਹ ਮਸੀਹਾ ਬਣ ਕੇ ਅਤੇ ਇਹ ਸਾਹਮਣੇ ਆ ਜਾਏ, ਇਹਨੂੰ ਮੌਕਾ ਮਿਲ ਜਾਏ, ਅਤੇ ਇਹ ਸਾਡੀਆਂ ਮੁਸੀਬਤਾਂ, ਸਾਡੇ ਆਲਾਮ ਕੁਝ ਕੰਮ ਕਰ ਸਕੇ। ਕਿਉਂਕਿ ਬਾਕੀਆਂ ਉੱਤੇ ਤਾਂ ਆਵਾਮ ਨੂੰ ਕੋਈ ਉਮੀਦ ਨਹੀਂ। ਉਹਨਾਂ ਦਾ ਤਾਂ ਸਾਰਾ ਜੋ ਕੱਚਾ ਜੱਠਾ ਸੀ ਉਹ ਸਾਹਮਣੇ ਆ ਗਿਆ। ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਲੁਟੇਰੇ ਨੇ, ਇਹਨਾਂ ਨੇ ਸਾਡੇ ਵਾਸਤੇ ਕੱਖ ਨਹੀਂ ਕਰਨਾ। ਇਹਨਾਂ ਦੇ ਆਪਣੀ ਢਿੱਡ ਕੋਈ ਉਮਰ ਯਾਰ ਦੀਆਂ ਜ਼ੰਬੀਲਾਂ ਜਿਹੜੇ ਭਰਦੇ ਹੀ ਨਹੀਂ।
ਤੇ ਇਹ ਜੋ ਅੱਜ ਵਾਰਦਾਤ ਹੋਈ ਹੈ ਨਾ, ਇਹ ਜੇ ਅੱਜ ਇਮਰਾਨ ਖਾਨ ਨੂੰ ਕੁਝ ਖੁਦਾ ਨਾ ਖਾਸਤਾ ਉਹਦੀ ਜ਼ਿੰਦਗੀ ਨੂੰ ਕੁਝ ਹੋ ਜਾਂਦਾ, ਅਤੇ ਅਸੀਂ ਵੇਖਿਆ ਪਾਕਿਸਤਾਨ ਜਦੋਂ ਬੇਨਜ਼ੀਰ ਹੋਈ ਹੈ ਅਤੇ ਉੱਥੇ ਕਿਵੇਂ ਅੱਗਾਂ ਲੱਗੀਆਂ, ਅਤੇ ਇਹ ਜੇ ਇਮਰਾਨ ਖਾਨ ਨੂੰ ਕੁਝ ਹੋ ਗਿਆ ਤਾਂ ਇਹ ਤਾਂ ਹਰ ਸ਼ਹਿ ਸਾੜ ਕੇ ਸਵਾਹ ਕਰ ਦੇ ਇਹਦੀ ਆਵਾਮ। ਫਿਰ ਕੱਖ ਨਹੀਂ ਬਚਣਾ, ਕਿਸੇ ਦਾ ਘਰ ਨਹੀਂ ਜੇ ਬਚਣਾ। ਜਿਹੜੇ ਸਮਝਦੇ ਨਾ ਕਿ ਵੀ ਸਾਡੇ ਮਹੱਲ ਨੇ ਅਤੇ ਸਾਡੇ ਕੋਈ ਕਿਲੇ ਬਣੇ ਪਏ ਨੇ, ਉਹ ਹਰ ਸ਼ਹਿ ਜ਼ਮੀਨ ਬੋਸ ਹੋ ਜਾਣੀ ਹੈ। ਆਵਾਮ ਦੀ ਤਾਕਤ ਦੇ ਅੱਗੇ ਫਿਰ ਕੋਈ ਸ਼ੈ ਨਹੀਂ ਖਲੋਂਦੀ। ਫਰਾਂਸ ਦੇ ਵਿੱਚ ਕੀ ਹੋਇਆ ਸੀ ਹੈ ਜੀ, ਰੂਸ ਦੇ ਵਿੱਚ ਕੀ ਹੋਇਆ, ਚਾਈਨਾ ਦੇ ਵਿੱਚ ਕੀ ਹੋਇਆ, ਅਤੇ ਇਹ ਬੜਾ ਖੌਫਨਾਕ ਅਮਲ ਹੈ। ਜਿਸ ਵੀ ਇਹ ਕੀਤਾ, ਉਸ ਤੋਂ ਵੱਡਾ ਪਾਕਿਸਤਾਨ ਦਾ ਕੋਈ ਦੁਸ਼ਮਣ ਨਹੀਂ। ਇਹ ਤਾਂ ਇੱਕ ਕੋਈ ਜਹਾਲਤ ਦੀ ਇੰਤਹਾ ਕੀਤੀ। ਅਗਰ ਕਿਸੇ ਨੇ ਕੋਈ ਐਡਵੈਂਚਰ ਕੀਤਾ ਨੇ ਇਸ ਵਾਸਤੇ ਕਿ ਜੀ ਸ਼ਾਇਦ ਇਮਰਾਨ ਖਾਨ ਮੇਰੇ ਰਾਹ 'ਚੋਂ ਹਟ ਗਿਆ ਅਤੇ ਫਿਰ ਮਤਲਬ ਸਾਡੇ ਵਾਸਤੇ ਰਾਹਾਂ ਖੁੱਲ੍ਹ ਜਾਣਗੀਆਂ, ਉਹ ਤੁਹਾਡੇ ਜਿਨ੍ਹਾਂ ਵਾਸਤੇ ਰਾਹਾਂ ਬੰਦ ਹੋ ਗਈਆਂ ਨੇ ਉਹਨਾਂ ਉੱਤੇ ਮੋਹਰ ਲੱਗ ਜਾਣੀ ਹੈ। ਅਜੇ ਤਾਂ ਫਿਰ ਮੁਮਕਿਨ ਹੈ ਕਿ ਤੁਸੀਂ ਕੋਈ ਤੌਬਾ ਤੈਬ ਕਰ ਲਓ ਅਤੇ ਕੋਈ ਜਿਹੜਾ ਲੁੱਟ ਮਾਰ ਦਾ ਮਾਲ ਜੋ ਵਾਪਸ ਕਰ ਛੱਡੇ ਦੇ ਬੰਦੇ ਤੁਹਾਨੂੰ ਭੁੱਲ ਦੇਣ, ਤੁਹਾਡੇ ਗੁਨਾਹ ਭੁਲਾ ਦੇਣ। ਅਤੇ ਜੇ ਤੁਸੀਂ ਇਮਰਾਨ ਖਾਨ ਨੂੰ ਮਾਰ ਛੱਡਿਆ ਅਤੇ ਫਿਰ ਸਮਝੋ ਕਿ ਤੁਹਾਨੂੰ ਕਿਸੇ ਨਹੀਂ ਛੱਡਣਾ, ਭਾਵੇਂ ਉਹ ਵਰਦੀ 'ਚ ਅਤੇ ਭਾਵੇਂ ਉਹ ਬਗੈਰ ਵਰਦੀ 'ਚ। ਹੁਣ ਹਰ ਗੱਲ ਜਿਹੜੀ ਨਾ ਉਹ ਖੁੱਲ੍ਹ ਚੁੱਕੀ ਹੈ, ਅਤੇ ਇਸ ਗੱਲ ਤੋਂ ਬਾਜ਼ ਆ ਜਾਓ, ਇਸ ਗੱਲ ਤੋਂ ਰਹਿ ਜਾਓ, ਖੁਦਾ ਦਾ ਖੌਫ ਕਰੋ, ਤੌਬਾ ਤੈਬ ਹੋਵੋ, ਮਾफ़ੀ ਮੰਗੋ, ਅਤੇ ਆਪਣੇ ਮਜ਼ਮੂਮ ਅਜ਼ਾਇਮ ਤੋਂ ਬਾਜ਼ ਆ ਜਾਓ, ਆਪਣੇ ਨਫਸ ਦੀ ਗੁਲਾਮੀ ਛੱਡ ਦਿਓ। ਇਹ ਬੰਦੇ ਦਾ ਨਫਸ ਜਿਹੜਾ ਨਾ ਉਹਨੂੰ ਜ਼ਲੀਲ ਕਰ ਛੱਡਦਾ ਜੇ। ਇਹ ਅੱਗੇ ਅਸੀਂ ਤਾਰੀਖ 'ਚ ਵੀ ਪੜ੍ਹਦੇ ਹਾਂ ਕਿ ਬੰਦਿਆਂ ਨੇ ਆਪਣੇ ਲਾਲਚ ਪਿੱਛੇ, ਆਪਣੇ ਲੋਭ ਪਿੱਛੇ ਕਿੱਡੇ ਕਿੱਡੇ ਜ਼ੁਲਮ ਕੀਤੇ ਨੇ ਆਪਣੀਆਂ ਕੌਮਾਂ ਦੇ ਨਾਲ, ਅਤੇ ਉਹ ਕੁਝ ਅਸੀਂ ਆਪਣੀ ਅੱਖਾਂ ਨਾਲ ਵੇਖਦੇ ਹਾਂ ਅੱਜ ਕਿ ਜਿਹੜੇ ਅੱਜ ਦੇ ਜ਼ਾਲਮ ਨੇ ਉਹਨਾਂ ਦੀਆਂ ਅੱਖੀਂ ਬੰਦ ਹੋਈਆਂ, ਉਹ ਅੰਨੇ ਹੋ ਗਏ ਆਪਣੇ ਕ੍ਰੋਧ ਅਤੇ ਲਾਲਚ ਅਤੇ ਨਫ਼ਰਤ ਦੇ ਵਿੱਚ। ਉਹ ਜ਼ਿੰਦਗੀ ਮੁਖਤਸਰ ਜਿਹੀ ਹੈ, ਕੋਈ ਨੇਕੀ ਕਰ ਜੋ ਆਪਣੀ ਕੌਮ ਦੇ ਨਾਲ, ਬਜਾਏ ਦੇ ਕਿ ਸਦਾ ਦੀ ਲਾਹਨਤ ਖੱਟ ਕੇ ਅਤੇ ਅੱਗੇ ਟੁਰ ਜਾਓ। ਅਰਸ਼ਦ ਸ਼ਰੀਫ ਜਿਵੇਂ ਅਮਰ ਹੋ ਗਿਆ, ਇਮਰਾਨ ਖਾਨ ਵੀ ਅਮਰ ਹੈ, ਉਸ ਵੀ ਅਮਰ, ਉਹਦਾ ਨਾਂ ਕੋਈ ਨਹੀਂ ਮਿਟਾ ਸਕਦਾ। ਉਹ ਤਾਂ ਹੁਸੈਨੀ ਹੈ, ਹੁਸੈਨ ਨੂੰ ਕੋਈ ਮਿਟਾ ਸਕਿਆ? ਯਜ਼ੀਦ ਦਾ ਕਿੱਡਾ ਜ਼ੁਲਮ ਸੀ, ਅੱਜ ਉਹਨੂੰ ਕੋਈ ਕੁੱਤੇ ਜਿੱਡੀ ਉਹਦੀ ਕਦਰ ਨਹੀਂ। ਬੜਾ ਦਿਲ ਖਫਾ ਹੈ, ਬਹੁਤ ਦੁੱਖ ਹੈ, ਅੱਜ ਬੜਾ ਦੁੱਖ ਹੈ। ਅੱਲਾਹ ਤਾਲਾ ਸਾਰੇ ਜ਼ਖਮੀਆਂ ਨੂੰ ਸਿਹਤ ਦੇ, ਅਤੇ ਜਿਹੜਾ ਜ਼ਿੰਦਗੀ ਤੋਂ ਗਿਆ ਸ਼ਹੀਦ, ਅੱਲਾਹ ਤਾਲਾ ਉਹਨੂੰ ਜੰਨਤਾਂ 'ਚ ਆਲਾ ਮੁਕਾਮ ਅਤਾ ਫਰਮਾਏ। ਲਓ ਜੀ, ਮਿਲਣੇ ਆ ਫਿਰ ਅਗਲੇ ਵਲੋਗ ਦੇ ਬਾਅਦ। ਆਪਣਾ ਅਤੇ ਆਪਣੇ ਆਸ ਪਾਸ ਸਭ ਦਾ ਖਿਆਲ ਕਰੋ ਅਤੇ ਹੱਕ ਸੱਚ ਦਾ ਸਾਥ ਦਿਓ। ਰੱਬ ਰਾਖਾ।